ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਤੇ ਦੋਸਤੋ, ਬ੍ਰਿਸਬੇਨ ਵਿੱਚ ਰਹਿਣ ਵਾਲੇ ਖਾਸ ਤੌਰ ਤੇ ਦੋਸਤ ਜਾਂ ਆਸਟ੍ਰੇਲੀਆ ਵਾਸਤੇ ਦੋਸਤ, ਚਾਹੇ ਵਿਦੇਸ਼ਾਂ ਦੇ ਵਿੱਚ ਦੀ ਆਪਾਂ ਗੱਲ ਕਰ ਲਈਏ, ਇੰਡੀਆ ਤੋਂ ਅਸੀਂ ਬੜੇ ਸੁਪਨੇ ਦੇਖ ਕੇ ਆਉਂਦੇ ਹਾਂ ਤੇ ਬਹੁਤ ਸਾਰੀਆਂ ਇੱਕ ਖੁਆਇਸ਼ਾਂ ਹੁੰਦੀਆਂ ਨੇ ਕਿ ਅਸੀਂ ਬਾਹਰ ਜ਼ਿੰਦਗੀ ਦੇ ਵਿੱਚ ਕਿੱਦਾਂ ਰਹਿਣਾ ਆ ਜਾਂ ਕਿੱਦਾਂ ਇੰਜੋਏ ਕਰਨਾ ਆ, ਕਿੱਦਾਂ ਕਮਾਈਆਂ ਕਰਨੀਆਂ ਆ। ਪਰ ਕਈ ਵਾਰੀ ਕੁਝ ਘਟਨਾਵਾਂ ਇਹੋ ਜਿਹੀਆਂ ਵਾਪਰ ਜਾਂਦੀਆਂ ਜਿਹਦੇ ਨਾਲ ਕਿ ਉਸ ਵਿਅਕਤੀ ਦੇ ਉੱਤੇ ਪ੍ਰਭਾਵ ਤਾਂ ਪੈਂਦਾ, ਪਰ ਉਸ ਘਟਨਾ ਦਾ ਸਾਰੇ ਸਮਾਜ ਦੇ ਉੱਤੇ ਵੀ ਪ੍ਰਭਾਵ ਜ਼ਰੂਰ ਪੈਂਦਾ ਆ। ਪਿੱਛੇ ਵੀ ਇਹੋ ਜਿਹੀਆਂ ਕੁਝ ਘਟਨਾਵਾਂ ਹੋ ਗਈਆਂ, ਇੰਡੋਸ ਟੀਵੀ ਨੇ ਉਹ ਘਟਨਾਵਾਂ ਵੀ ਬਕਾਇਦਾ ਕਵਰ ਕੀਤੀਆਂ। ਪਰ ਕੁਝ ਦਿਨ ਪਹਿਲਾਂ ਇੱਕ ਹੋਰ ਮੰਦਭਾਗੀ ਘਟਨਾ ਹੀ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਵੀਰ ਹਰਜਿੰਦਰ ਸਿੰਘ ਜਿਹੜੇ ਕਿ ਇੱਥੇ ਆਏ ਸੀ ਇੱਕ ਬਹੁਤ ਵਧੀਆ ਖੁਆਇਸ਼ਾਂ ਦੇ ਨਾਲ, ਇੱਕ ਵਧੀਆ ਜ਼ਿੰਦਗੀ ਦੇ ਨਾਲ, ਅਤੇ ਉਹਨਾਂ ਦਾ ਆਪਣੇ ਵਰਕ ਦੇ ਉੱਤੇ ਡਰਾਈਵਿੰਗ ਦੇ ਦੌਰਾਨ ਕੁਝ ਵਿਅਕਤੀਆਂ ਨੇ ਜਾਂ ਸ਼ਰਾਰਤੀ ਅਨਸਰਾਂ ਨੇ ਹਮਲਾ ਕਰ ਦਿੱਤਾ ਅਤੇ ਉਹਦੇ ਨਾਲ ਕਾਫੀ ਜਿਹੜਾ ਖਬਰਾਂ ਦੇ ਵਿੱਚ ਵੀ ਇਹ ਮੁੱਦਾ ਛਾਇਆ ਰਿਹਾ ਕਿ ਸੇਫਟੀ ਦਾ ਵੀ ਸਵਾਲ ਹੈਗਾ, ਖਾਸ ਤੌਰ 'ਤੇ ਡਰਾਈਵਰ ਦੀ ਸੇਫਟੀ ਦਾ। ਅਤੇ ਅੱਜ ਉਹ ਸਾਡੇ ਸਟੂਡੀਓ ਦੇ ਵਿੱਚ ਵੀ ਆਏ ਹੋਏ ਆ ਹਰਜਿੰਦਰ ਸਿੰਘ ਜੀ। ਹਰਜਿੰਦਰ ਸਿੰਘ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਇੰਡੋਸ ਟੀਵੀ ਦੇ ਉੱਤੇ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੰਨਾ ਕੁਝ ਸਹਿੰਦੇ ਹੋਏ ਵੀ ਸਾਡੇ ਲਈ ਟਾਈਮ ਕੱਢਿਆ। ਅਤੇ ਦੋਸਤੋ, ਇਹਨਾਂ ਦੇ ਸੱਦਣ ਦਾ ਜਾਂ ਇਹਨਾਂ ਦੇ ਆਉਣ ਦਾ ਇੱਥੇ ਮਕਸਦ ਇਹੀ ਹੈ ਕਿ ਅਸੀਂ ਦੋਸਤਾਂ ਦੇ ਨਾਲ ਇਹ ਗੱਲਾਂ ਸਾਂਝੀਆਂ ਕਰ ਸਕੀਏ ਕਿ ਵਰਕ ਪਲੇਸ ਦੇ ਉੱਤੇ, ਚਾਹੇ ਅਸੀਂ ਡਰਾਈਵਿੰਗ ਹੀ ਕਰਦੇ ਹਾਂ, ਕਿ ਜਦੋਂ ਘਟਨਾ ਇੱਦਾਂ ਦੀ ਹੋ ਜਾਂਦੀ ਹੈ ਅਤੇ ਸਾਡਾ ਕਿੱਦਾਂ ਦਾ ਰਿਸਪੌਂਸ ਜਿਹੜਾ ਆ ਉਹ ਰਹਿਣਾ ਚਾਹੀਦਾ। ਪਰ ਸਭ ਤੋਂ ਪਹਿਲਾਂ ਆਪਾਂ ਹਰਜਿੰਦਰ ਸਿੰਘ ਜੀ ਗੱਲ ਕਰਦੇ ਹਾਂ, ਕੀ ਹੋਈ ਘਟਨਾ, ਕਿੱਦਾਂ ਹੋਈ ਇਹ ਹਮਲੇ ਦੀ? ਜੀ, ਜਿੱਦਾਂ ਕਿ ਮੈਂ 4 ਪੈਸੇਂਜਰ ਸੀ ਜੀ, ਅਤੇ ਉਹਨਾਂ ਨੂੰ ਵੁਡਰਿਜ ਤੋਂ ਪਿਕਅਪ ਕੀਤਾ ਸੀ ਅਤੇ ਉਹਨਾਂ ਦੀ ਡੈਸਟੀਨੇਸ਼ਨ ਸੀਗੀ ਕਰਬੀ ਸਟੇਸ਼ਨ ਦੀ। ਅਤੇ ਜਿੱਦਾਂ ਕਿ ਉਹ 4 ਮੁੰਡੇ ਯਾਨੀ ਯੰਗ ਏਜ ਦੇ ਸੀਗੇ ਅਤੇ ਐਂਟਰ ਹੋਏ, ਅਤੇ ਮੈਂ ਸਫ਼ਰ ਦੇ ਦੌਰਾਨ ਉਹ ਕੁਛ ਨਹੀਂ, ਨਾ ਉਹਨਾਂ ਨੇ ਆਪਸ 'ਚ ਗੱਲ ਕੀਤੀ, ਨਾ ਕੋਈ ਮੇਰੇ ਨਾਲ ਗੱਲ ਕੀਤੀ। ਅਤੇ ਜਦ ਮੈਂ ਉਹਨਾਂ ਦੀ ਡੈਸਟੀਨੇਸ਼ਨ ਦੇ ਨੀਅਰ ਯਾਨੀ ਉਹਨੂੰ ਡਰੋਪ ਆਫ ਕਰਨਾ ਸੀ, ਅਤੇ ਉਹਨਾਂ ਨੇ ਮੈਨੂੰ ਇੱਕ ਸਟਰੀਟ 'ਚ ਲਈ ਕਿਹਾ, ਅਤੇ ਉਸੇ ਸਟਰੀਟ ਦੀ ਅਖੀਰ ਵਿੱਚ ਜਾ ਕੇ ਉਹਨਾਂ ਨੇ ਮੈਨੂੰ ਪੁੱਲ ਓਵਰ ਕਰਨ ਲਈ ਕਿਹਾ, ਅਤੇ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਉਤਰਨਾ ਹੈ। ਅਤੇ ਇਲਾਕਾ ਬੜਾ ਸੁੰਨਮਸਾਨ ਸੀ? ਹਾਂਜੀ, ਕੋਈ ਉੱਥੇ ਸਟਰੀਟ ਲਾਈਟ ਨਹੀਂ ਸੀਗੀ ਅਤੇ ਕੁਛ ਨਹੀਂ ਸੀਗਾ। ਅਤੇ ਉੱਥੇ ਉਹਨਾਂ ਨੇ ਮੈਨੂੰ ਕਿਹਾ ਕਿ ਗੈਟ ਆਊਟ ਦਾ ਕਾਰ। ਅਤੇ ਜਿੱਦਾਂ ਕਿ ਮੇਰੀ ਗੱਡੀ ਸੀ ਅਤੇ ਮੈਂ ਕਨਫਿਊਜ਼ ਹੋ ਗਿਆ ਕਿ ਮੈਨੂੰ ਇਹ ਕਿਉਂ ਕਹਿ ਰਹੇ ਆ ਕਿ ਗੈਟ ਆਊਟ ਦਾ ਕਾਰ, ਜਦ ਕਿ ਉਤਰਨਾ ਉਹਨਾਂ ਨੂੰ ਚਾਹੀਦਾ ਸੀ। ਅਤੇ ਮੈਂ ਜਸਟ ਕਨਫਿਊਜ਼, ਮੈਂ ਉਹਨਾਂ ਨੂੰ ਫਿਰ ਕਿਹਾ, ਮੈਂ ਕਿਹਾ ਸੋਰੀ, ਅਤੇ ਉਹਨਾਂ ਨੇ ਮੈਨੂੰ ਫਿਰ ਕਿਹਾ ਕਿ ਗੈਟ ਆਊਟ ਦਾ ਕਾਰ ਬੜੀ। ਅਤੇ ਮੈਂ ਜਸਟ ਫਿਲਹਾਲ ਕਨਫਿਊਜ਼ ਸੀਗਾ ਕਿ ਮੈਨੂੰ ਕਿਉਂ ਕਹਿ ਰਿਹਾ, ਕਿ ਕੀ ਗੱਲ ਹੋ ਗਈ। ਤਾਂ ਇੰਨੇ ਵਿੱਚ ਉਹਨਾਂ ਨੇ ਮੈਨੂੰ ਪੰਚ ਮਾਰਨੇ ਸ਼ੁਰੂ ਕਰਤੇ, ਜੋ ਮੇਰੇ ਸਾਈਡ 'ਤੇ ਬੈਠਾ ਸੀਗਾ, ਅਤੇ ਉਹਨਾਂ ਨੇ ਪੰਚ ਮਾਰਨ ਲੱਗੇ ਅਤੇ ਮੈਂ ਜਸਟ ਸਟਿਲ ਕਨਫਿਊਜ਼ ਸੀਗਾ ਕਿ ਮੈਨੂੰ ਕਿਉਂ ਕੁੱਟ ਰਹੇ ਆ ਇਹ, ਜਦ ਕਿ ਨਾ ਤਾਂ ਕੋਈ ਸਾਡੀ ਅਣਬਣ ਹੋਈ ਸੀ, ਨਾ ਕੋਈ ਸਾਡੀ ਬਹਿਸ, ਕੋਈ ਗੱਲ ਨਹੀਂ ਹੋਈ ਸੀ ਸਾਡੀ, ਅਤੇ ਬਟ ਕਿ ਮੈਨੂੰ ਕਿਉਂ ਕੁੱਟ ਰਹੇ ਆ। ਅਤੇ ਉਸ ਤੋਂ ਬਾਅਦ ਪਿੱਛੇ ਜੋ ਮੇਰੇ ਪਿੱਛੇ ਬੈਠਾ ਸੀਗਾ ਅਤੇ ਉਹਨੇ ਮੈਨੂੰ ਪਕੜ ਲਿਆ ਤਾਂ ਕਿ ਮੈਂ ਹਿੱਲਾਂ ਨਾ, ਅਤੇ ਉਸ ਤੋਂ ਬਾਅਦ ਉਹ ਮੈਨੂੰ ਪੰਚ ਕਰਦਾ ਗਿਆ। ਅਤੇ ਉਸ ਤੋਂ ਬਾਅਦ ਜੋ ਮੇਰੇ ਪਿੱਛੇ ਸੀਗਾ ਉਹ ਉਤਰ ਕੇ ਅੱਗੇ ਆ ਗਿਆ, ਉਹਨੇ ਮੇਰੇ ਡਰਾਈਵਰ ਸਾਈਡ ਵਿੰਡੋ ਖੋਲ੍ਹੀ ਅਤੇ ਉਹ ਮੈਨੂੰ ਕਿੱਕ ਕਰਨ ਲੱਗ ਗਿਆ। ਉਹਨੇ ਮੈਨੂੰ ਮੇਰੇ ਹੈੱਡ 'ਤੇ ਕਿੱਕ ਕੀਤੀ, ਮੇਰੇ ਇੱਥੇ ਸ਼ੋਲਡਰ 'ਤੇ, ਅਤੇ ਮੈਨੂੰ ਕਾਫੀ ਜਾਣੀ ਕਿੱਕਾਂ ਕੀਤੀਆਂ ਉਹਨੇ ਮੈਨੂੰ। ਗੱਡੀ ਦੇ ਵਿੱਚ ਹੀ ਹੁੰਦਾ ਰਿਹਾ ਸਾਰਾ ਕੁਝ? ਹਾਂਜੀ, ਗੱਡੀ ਦੇ ਵਿੱਚ ਹੀ ਸੀਗਾ ਮੈਂ। ਅਤੇ ਉਸ ਤੋਂ ਬਾਅਦ ਮੈਨੂੰ ਕੁਛ ਪਤਾ ਨਹੀਂ ਲੱਗਿਆ, ਉਹਨਾਂ ਨੇ ਮੈਨੂੰ ਕੰਟੀਨਿਊਲੀ ਕੁੱਟਦੇ ਹੀ ਗਏ। ਅਤੇ ਜਦ ਮੈਂ ਬੋਲੇ ਨਹੀਂ ਜਾਂ ਤੁਸੀਂ? ਨਹੀਂ ਜੀ, ਮੈਂ ਉਹਨਾਂ ਨੂੰ ਕਹਿ ਰਹੀ ਸੀ ਕਿ ਪਲੀਜ਼ ਮੈਨੂੰ ਲੀਵ ਕਰ ਦਿਓ, ਮੈਂ ਚੱਲ ਜਾਂਦਾ, ਅਤੇ ਸੋਰੀ ਪਲੀਜ਼ ਮੈਨੂੰ ਛੱਡ ਦਿਓ, ਅਤੇ ਬਟ ਉਹ ਮੈਨੂੰ ਕੰਟੀਨਿਊਸਲੀ ਕੁੱਟਦੇ ਹੀ ਗਏ। ਅਤੇ ਉਸ ਤੋਂ ਬਾਅਦ ਜਦੋਂ ਮੈਨੂੰ ਬਾਹਰ ਛਿੱਟਣ ਲੱਗੇ ਤਾਂ ਮੈਂ ਟਰਾਈ ਕੀਤੀ ਕਿ ਮੈਂ ਉਹਦਾ ਫ਼ੋਨ ਚੱਕ ਲਾਂ, ਬਟ ਇਸ ਦੌਰਾਨ ਮੇਰਾ ਫ਼ੋਨ ਨੀਚੇ ਗਿਰ ਗਿਆ, ਅਤੇ ਜੋ ਬਾਹਰ ਸੀਗਾ ਉਸਨੇ ਮੇਰਾ ਫ਼ੋਨ ਚੱਕ ਕੇ ਜੇਬ 'ਚ ਪਾ ਲਿਆ। ਅਤੇ ਉਸ ਤੋਂ ਬਾਅਦ ਮੈਂ ਟਰਾਈ ਵੀ ਕੀਤੀ ਉਸ ਤੋਂ ਵਾਪਸ ਫ਼ੋਨ ਲੈਣ ਦੀ ਤਾਂ ਕਿ ਮੈਂ ਪੁਲਿਸ ਵਗੈਰਾ ਨੂੰ ਕਾਲ ਕਰ ਸਕਾਂ, ਬਟ ਉਸ ਤੋਂ ਮੈਨੂੰ ਉਹਨੇ ਫ਼ੋਨ ਨਹੀਂ ਫੜਾਇਆ। ਅਤੇ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਦੁਬਾਰਾ ਧੱਕਾ ਮਾਰ ਕੇ ਗੱਡੀ 'ਚ ਬਹਿ ਗਏ ਅਤੇ ਉਹਨਾਂ ਨੇ ਦਮ ਰਿਟਰਨ ਕੀਤੀ ਗੱਡੀ, 'ਤੇ ਭਜਾ ਕੇ ਲੈ ਗਏ। ਉਸ ਤੋਂ ਬਾਅਦ 2 ਗੱਡੀਆਂ ਹੋਰ ਵੀ ਪਾਸ ਹੋਈਆਂ, ਮੈਂ ਕਾਫੀਆਂ ਨੂੰ ਹੱਥ ਦਿੱਤਾ ਕਿ ਮੇਰੀ ਹੈਲਪ ਕਰੋ, ਕਿਉਂਕਿ ਮੇਰੀ ਸਾਰੀ ਸ਼ਰਟ ਖੂਨ ਨਾਲ ਲਿਬੜੀ ਹੋਈ ਸੀ ਅਤੇ ਮੇਰਾ ਮੂੰਹ ਸਾਰਾ ਖੂਨ ਹੋਇਆ ਪਿਆ ਸੀ, ਅਤੇ ਮੈਨੂੰ ਕੋਈ ਖੜਾ ਨਹੀਂ। ਅਤੇ ਉਸ ਤੋਂ ਬਾਅਦ ਮੈਂ ਅੱਗੇ ਜਾ ਕੇ ਇੱਕ ਘਰ ਦੇਖਿਆ ਅਤੇ ਉਹਨਾਂ ਨੇ ਮੇਰੀ ਹੈਲਪ ਕੀਤੀ। ਮੈਂ ਉੱਥੇ ਜਾ ਕੇ ਉਹਨਾਂ ਨੂੰ ਕਿਹਾ
ਤੇ ਉਹਨਾਂ ਨੇ ਮੈਨੂੰ ਪਾਣੀ ਵਗੈਰਾ ਦਿੱਤਾ ਤੇ ਪੁਲਿਸ ਨੂੰ ਕਾਲ ਕੀਤੀ। ਅੱਛਾ ਤੇ ਹੁਣ ਕਿੱਦਾਂ ਤੁਸੀਂ ਫੀਲ ਕਰਦੇ ਹੋ? ਜ਼ਿਆਦਾ ਸੱਟ ਤਾਂ ਨਹੀਂ ਲੱਗੀ? ਜੀ ਸੱਟ ਤਾਂ ਬਸ ਆਈ, ਅੱਖ ਤੇ ਜ਼ਿਆਦਾ ਆ ਗਈ, ਥੋੜੀ ਸਵੈਲਿੰਗ ਆ ਤੇ ਰੈਡਨੈਸ ਆ। ਇਹ ਅੱਖ ਨਾਲ ਥੋੜਾ ਜਿਹਾ ਦੇਖ ਘੱਟ ਸਕਦਾ, ਯਾਨੀ ਮੈਂ ਬਲਰੀ ਜਿਹਾ ਦਿਖ ਰਿਹਾ ਤੇ ਲਿਪ ਕਾਫੀ ਸੁੱਜਾ ਹੋਇਆ, 2-3 ਦਿਨ 'ਚ ਠੀਕ ਹੈ। ਤੇ ਖਾਣ ਪੀਣ 'ਚ ਥੋੜੀ ਦਿੱਕਤ ਆਉਂਦੀ ਹੈ, ਉੱਦਾਂ ਠੀਕ ਆ। ਪ੍ਰਯਾਸ ਕਰਦੇ ਆ ਕਿ ਤੁਸੀਂ ਛੇਤੀ ਤੋਂ ਛੇਤੀ ਠੀਕ ਹੋਵੋ। ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਡਰਾਈਵਿੰਗ ਕਰਦੇ ਹੋ, ਉਬਰ ਜਾਂ ਡੀਡੀ? ਹਾਂਜੀ, ਡੀਡੀ ਚਲਾ ਰਿਹਾ ਸੀ। ਤੇ ਉਹਦੇ ਵਿੱਚ ਕੋਈ ਕੈਮਰਾ ਨਹੀਂ ਸੀ ਜਿਹਨੇ ਰਿਕਾਰਡ ਕੀਤਾ ਹੋਵੇ ਸਾਰੀ ਘਟਨਾ? ਨਹੀਂ ਜੀ, ਉਸ ਗੱਡੀ 'ਚ ਮੇਰੇ 'ਚ ਕੋਈ ਕੈਮਰਾ ਨਹੀਂ ਸੀਗਾ। ਅੱਛਾ, ਤੇ ਜਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਬਾਹਰ ਹੋ ਜਾਓ, ਤੁਸੀਂ ਨਿਕਲੇ ਨਹੀਂ, ਤੇ ਉਸ ਤੋਂ ਬਾਅਦ ਉਹਨਾਂ ਨੇ ਸਿੱਧਾ ਅਟੈਕ ਕਰਨਾ ਸ਼ੁਰੂ ਕਰ? ਹਾਂਜੀ, ਕਿਉਂਕਿ ਮੈਂ ਕਨਫਿਊਜ਼ ਹੋ ਗਿਆ ਸੀ ਕਿ ਮੈਨੂੰ ਬਾਹਰ ਨਿਕਲ ਲਈ ਕਿਉਂ ਕਹਿ ਰਿਹਾ, ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅਟੈਕ ਕਰਨਾ। ਪਰ ਤੁਹਾਨੂੰ ਨਹੀਂ ਲੱਗਦਾ ਵੀ ਉਹ ਜਿੱਦਾਂ ਚੁੱਪ ਕਰਕੇ ਬੈਠੇ ਸੀ, ਵੀ ਪਹਿਲਾਂ ਹੀ ਉਹਨਾਂ ਨੇ ਸੋਚਿਆ ਸਮਝਿਆ ਸੀ ਵੀ ਆਹ ਕੰਮ ਕਰਨਾ? ਹਾਂਜੀ, ਕਿਉਂਕਿ ਨੋਰਮਲੀ ਇੱਦਾਂ ਹੀ ਹੁੰਦਾ, ਕਿਉਂਕਿ ਪਹਿਲਾਂ ਵੀ ਚਲਾਉਂਦੇ ਰਹਿੰਦੇ ਹਾਂ ਤਾਂ ਕਸਟਮਰ ਆ ਕੇ ਬਹਿ ਜਾਂਦਾ। ਕਸਟਮਰ ਫਰੈਂਡਲੀ ਹੁੰਦਾ ਤਾਂ ਉਹ ਗੱਲਾਂ ਕਰਨ ਲੱਗ ਜਾਂਦਾ, ਬਟ ਕਾਫੀ ਕਸਟਮਰ ਹੁੰਦੇ ਕਿ ਜਸਟ ਆ ਕੇ ਬਹਿ ਜਾਂਦੇ ਤੇ ਚੁੱਪ-ਚਾਪ ਕਰਕੇ ਡੈਸਟੀਨੇਸ਼ਨ 'ਤੇ ਉਤਰ ਜਾਂਦੇ ਆ। ਤੇ ਜਦੋਂ ਤੁਸੀਂ ਡੀਡੀ ਚਲਾਉਂਦੇ ਆ ਜਾਂ ਤੁਹਾਡਾ ਕੰਪਨੀ ਦੇ ਨਾਲ ਸਿੱਧਾ ਸੰਪਰਕ ਜਿਹੜਾ ਰਹਿੰਦਾ ਹੈ, ਕਿਉਂਕਿ ਆਮ ਤੌਰ 'ਤੇ ਇਹ ਕਿਹਾ ਜਾਂਦਾ ਸੀ ਕਿ ਬੜਾ ਸੇਫ ਆ, ਚਾਹੇ ਉਬਰ ਆ ਤੇ ਚਾਹੇ ਡੀਡੀ ਆ, ਕਿਉਂਕਿ ਟੈਕਸੀ ਦੇ ਵਿੱਚ ਕੀ ਹੇਲ ਹੁੰਦੀ ਸੀ ਕਿ ਤੁਹਾਨੂੰ ਕੋਈ ਵੀ ਬੰਦਾ ਹੱਥ ਦੇ ਕੇ ਚੜ੍ਹ ਜਾਂਦਾ ਹੁੰਦਾ ਸੀ। ਹਾਂਜੀ। ਪਰ ਜਦੋਂ ਡੀਡੀ ਜਾਂ ਉਬਰ ਦੇ ਉੱਤੇ ਆਉਂਦਾ ਆ, ਕੋਈ ਆਉਂਦੀ ਆ, ਕੋਈ ਵੀ ਜੋਬ ਆਉਂਦੀ ਆ, ਤੇ ਉਹ ਪਹਿਲਾਂ ਹੀ ਤੁਹਾਨੂੰ ਪਤਾ ਲੱਗ ਜਾਂਦਾ ਵੀ ਕਿੱਥੋਂ ਬੰਦੇ ਨੇ ਚੜ੍ਹਨਾ, ਕੌਣ ਆ ਜਾਂ ਉਹਦਾ ਐਡਰੈਸ ਆ। ਕੀ ਇਹੋ ਜਿਹਾ ਹੈ ਨਹੀਂ ਸੀ ਵੀ ਜਾਣੀ ਇਹਦਾ ਮਤਲਬ ਆਪਾਂ ਦਸੀਏ ਕਿ ਇਹ ਵੀ ਚੀਜ਼ਾਂ ਸੇਫ ਨਹੀਂ ਹੈਗੀਆਂ? ਜੀ ਮੈਨੂੰ ਲੱਗਦਾ ਕੁਛ ਹੱਦ ਤੱਕ ਡੀਡੀ ਓਲਾ ਸੇਫ ਨਹੀਂ ਹੈ, ਬੈਟਰ ਦੈਨ ਲਾਈਕ ਟੈਕਸੀ ਦੇ ਨਾਲੋਂ। ਹਾਂਜੀ, ਕਿਉਂਕਿ ਇਸ ਲਈ ਕਿਉਂਕਿ ਤੁਹਾਨੂੰ ਵੀ ਪਤਾ ਟੈਕਸੀ 'ਤੇ ਆਪਾਂ ਜਿੱਦਾਂ ਵੀ ਕਾਲ ਕਰਕੇ ਚੜ੍ਹ ਜਾਂਦੇ ਹਾਂ, ਪਰ ਫਿਰ ਵੀ ਆਪਣੇ ਲਈ ਸੇਫ ਆ ਕਿਉਂਕਿ ਉਹ 'ਚ ਲੋਟਸ ਆਫ ਕੈਮਰਾਜ਼ ਨੇ। ਤੇ ਬਟ ਜਿੱਦਾਂ ਕਿ ਹੁਣ ਡੀਡੀ 'ਚ ਕੋਈ ਮੇ ਬੀ ਉਹ ਕਾਰਡ ਤੋਂ ਵੀ ਬੁੱਕ ਕਰਦੇ ਆ, ਬਟ ਫਿਰ ਵੀ ਉਹਨਾਂ ਕੋਈ ਹਜੇ ਤੱਕ ਪੁਲਿਸ ਕੋਈ ਇਨਫੋਰਮੇਸ਼ਨ ਨਹੀਂ, ਜਾਣੀ ਡੀਡੀ ਕੋਈ ਇਨਫੋਰਮੇਸ਼ਨ ਨਹੀਂ ਪ੍ਰੋਵਾਈਡ ਕਰ ਸਕੀ ਪੁਲਿਸ ਨੂੰ। ਹਾਂਜੀ। ਤੇ ਪੁਲਿਸ ਦਾ ਕੀ ਰਿਸਪੌਂਸ ਰਿਹਾ ਇਸ ਮਾਮਲੇ ਦੇ ਉੱਤੇ? ਤੁਹਾਡੀ ਕਿੱਦਾਂ ਦੀ ਕੋਈ ਵੀ ਕਹਿ ਲਓ ਐਮਰਜੈਂਸੀ ਸਹੂਲਤਾਂ, ਚਾਹੇ ਉਹ ਮੈਡੀਕਲ ਦੀਆਂ ਹੋਣ ਜਾਂ ਪੁਲਿਸ ਦੀਆਂ ਹੋਣ, ਕਿੱਦਾਂ ਦਾ ਕੋਆਪਰੇਟਿਵ ਸੀ ਪੂਰੇ? ਹਾਂਜੀ, ਪੁਲਿਸ ਪੂਰੀ ਕੋਆਪਰੇਟਿਵ ਸੀ। ਲਾਈਕ ਇੰਸੀਡੈਂਟ ਤੋਂ ਬਾਅਦ ਮੈਂ ਜਦੋਂ ਉਹਨਾਂ ਨੂੰ ਕਾਲ ਕੀਤੀ ਤਾਂ 5 ਮਿੰਟ ਦੇ ਅੰਦਰ ਪੁਲਿਸ ਤੇ ਐਂਬੂਲੈਂਸ ਦੋਵੇਂ ਆ ਚੁੱਕੇ ਸੀ, ਤੇ ਐਂਬੂਲੈਂਸ ਨੇ ਮੈਨੂੰ ਜੋ ਵੀ ਟਾਈਮ ਮੈਨੂੰ ਟਰੀਟਮੈਂਟ ਚਾਹੀਦਾ ਸੀ ਉਹਨਾਂ ਨੇ ਦਿੱਤਾ। ਤੇ ਉਸ ਤੋਂ ਬਾਅਦ ਮੈਨੂੰ ਪੁਲਿਸ ਸਟੇਸ਼ਨ ਲੈ ਗਏ ਸੀ, ਤੇ ਉੱਥੇ ਫੋਰੈਂਸਿਕ ਟੀਮ ਵਾਲੇ ਆਏ ਤੇ ਉਹਨਾਂ ਨੇ ਮੇਰੀ ਜਾਂਚ ਵਗੈਰਾ ਕੀਤੀ। ਜਾਨੀ ਪੁਲਿਸ ਕਾਫੀ ਹੱਦ ਤੱਕ ਕੋਆਪਰੇਟਿਵ ਸੀਗੀ ਮੇਰੇ ਨਾਲ, ਉਹਨਾਂ ਨੇ ਜੋ ਵੀ ਚਾਹੀਦੀ ਸੀ ਮੇਰੀ ਹੈਲਪ ਕੀਤੀ ਜੀ। ਜਿੱਦਾਂ ਤੁਸੀਂ ਚਲਾਉਂਦੇ ਆ ਇਹ ਸ਼ੇਅਰ ਰਾਈਡ, ਇਹਨੂੰ ਆਪਾਂ ਕਹਿ ਸਕਦੇ ਹਾਂ। ਹਾਂਜੀ। ਸ਼ੇਅਰ ਰਾਈਡ ਦੇ ਵਿੱਚ ਕੋਈ ਟ੍ਰੇਨਿੰਗ ਕਿੱਦਾਂ ਇਹਦੇ ਨਾਲ ਪਤਾ ਹੋਵੇ ਵੀ ਇਹੋ ਜਿਹਾ ਜਿੱਦਾਂ ਟੈਕਸੀ ਦੇ ਵਿੱਚ ਵੀ ਦਿੱਤੀ ਜਾਂਦੀ ਟ੍ਰੇਨਿੰਗ ਕੁਛ ਨਾ ਕੁਛ, ਸ਼ੇਅਰ ਰਾਈਡ ਦੇ ਵਿੱਚ ਤੁਹਾਨੂੰ ਲੱਗਦਾ ਵੀ ਇੱਦਾਂ ਕੋਈ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਾਂ ਸਿੱਧਾ ਹੀ? ਸ਼ੇਅਰ ਰਾਈਡ 'ਚ ਕੋਈ ਖਾਸ ਨਹੀਂ ਹੈਗਾ ਜੀ, ਕਿਉਂਕਿ ਔਨਲਾਈਨ ਟ੍ਰੇਨਿੰਗ ਆਉਂਦੀ ਆ, ਉਹ ਯੂਜ਼ਲੀ ਸਾਰੇ ਇੱਦਾਂ ਹੀ ਕੀ ਕਰਦੇ ਆ, ਟ੍ਰੇਨਿੰਗ ਖੋਲੀ ਉਹਨਾਂ ਨੇ ਅੱਗੇ ਪਾਸ ਕਰਕੇ ਜਸਟ ਨੋਰਮਲ ਕੁਐਸਚਨ ਹੁੰਦੇ ਆ, ਆਪਾਂ ਕਰ ਦਿੰਦੇ ਆ, ਕੋਈ ਖਾਸ ਉਹ ਨਹੀਂ ਹੁੰਦਾ ਜੀ। ਚਲੋ ਖੈਰ, ਇਹ ਦੋਸਤੋ ਬਹੁਤ ਮੁੱਦਾ ਬੜਾ ਵੈਸੇ ਨਾਜ਼ੁਕ ਆ, ਇਹਨਾਂ ਗੱਲਾਂ ਦੇ ਉੱਤੇ ਵਿਚਾਰ ਕਰਨੀ ਬਣਦੀ ਵੀ ਆ, ਕਿਉਂਕਿ ਸਾਡਾ ਭਾਈਚਾਰਾ ਸਭ ਤੋਂ ਜ਼ਿਆਦਾ ਡਰਾਈਵਿੰਗ ਦੇ ਖੇਤਰ ਦੇ ਵਿੱਚ ਆ, ਚਾਹੇ ਉਹ ਟਰੱਕਿੰਗ ਦੇ ਵਿੱਚ ਹੋਵੇ, ਚਾਹੇ ਉਹ ਟੈਕਸੀ ਦੇ ਵਿੱਚ ਹੋਵੇ। ਸਾਡੇ ਮੇਨ ਕਮਾਈ ਦਾ ਸਾਧਨ ਪਹਿਲਾਂ ਤੋਂ ਹੀ ਇਹੀ ਰਿਹਾ ਕਿ ਡਰਾਈਵਿੰਗ ਵਾਲੇ ਪਾਸੇ ਹੈਗਾ, ਖਾਸ ਤੌਰ 'ਤੇ ਜਿਹੜੇ ਬੱਚੇ ਆਉਂਦੇ ਆ ਉੱਧਰੋਂ ਸਟੂਡੈਂਟਸ, ਅਤੇ ਉਹਨਾਂ ਦਾ ਪਹਿਲਾਂ ਸੌਖਾ ਇਹ ਹੁੰਦਾ ਕਿ ਜਿੰਨਾ ਚਿਰ ਤੱਕ ਪੱਕੀ ਜੋਬ ਨਹੀਂ ਮਿਲਦੀ ਆਪਾਂ ਡਰਾਈਵਿੰਗ ਕਰੀਏ। ਪਰ ਡਰਾਈਵਿੰਗ ਦੇ ਵਿੱਚ ਮੇਨ ਇਹ ਸਵਾਲ ਉੱਠਦਾ ਕਿ ਕੀ ਅਸੀਂ ਸੇਫ ਹਾਂ? ਕਿਉਂਕਿ ਤੁਸੀਂ ਰਾਤ ਨੂੰ ਵੀ ਗੱਡੀ ਚਲਾਉਣੀ ਹੁੰਦੀ ਆ, ਸ਼ਰਾਰਤੀ ਅਨਸਰ ਕਿਸੇ ਵੀ ਸਮਾਜ ਦੇ ਵਿੱਚ ਹੋ ਸਕਦੇ ਆ, ਇਹ ਜ਼ਰੂਰੀ ਨਹੀਂ ਇੱਥੇ ਆ, ਬਹੁਤ ਜ਼ਿਆਦਾ ਕੋਆਪਰੇਟਿਵ ਵੀ ਹੈਗੇ ਆ, ਪਰ ਉਹਨਾਂ ਤੋਂ ਸੇਫਟੀ ਦੇ ਲਈ ਡਰਾਈਵਰ ਦੇ ਕੋਲ ਕੀ ਪ੍ਰਬੰਧ ਹੈਗੇ ਆ, ਖਾਸ ਤੌਰ 'ਤੇ ਸ਼ੇਅਰ ਰਾਈਡ ਦੇ ਵਿੱਚ? ਇਹਨਾਂ ਚੀਜ਼ਾਂ ਦੇ ਬਾਰੇ ਜ਼ਰੂਰ ਸਾਡੇ ਸਮਾਜ ਨੂੰ ਜ਼ਰੂਰ ਦੇਖਣਾ ਚਾਹੀਦਾ। ਖਾਸ ਤੌਰ 'ਤੇ ਹੁਣ ਤੁਹਾਨੂੰ ਕੀ ਲੱਗਦਾ ਆ, ਤੁਸੀਂ ਇਸ ਘਟਨਾ ਤੋਂ ਆਪਣੇ ਸਾਡੇ ਜਿਹੜੇ ਦੋਸਤ ਆ, ਜਿੰਨੇ ਵੀ ਦਰਸ਼ਕ ਸਾਨੂੰ ਦੇਖ ਰਹੇ ਆ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਵੀ ਕੀ ਤੁਸੀਂ ਚੀਜ਼ਾਂ ਦਾ ਧਿਆਨ ਰੱਖੋ ਖਾਸ ਤੌਰ 'ਤੇ ਇਸ ਘਟਨਾ ਤੋਂ ਬਾਅਦ? ਮੈਂ ਤਾਂ ਦੇਖੋ ਆਹੀ ਸੰਦੇਸ਼ ਦੇਣਾ ਚਾਹੁੰਦਾ ਕਿ ਥੋੜ੍ਹਾ ਸਾਵਧਾਨ ਰਹੋ, ਟਰਾਈ ਕਰੋ ਕਿ ਤੁਸੀਂ ਸੁੰਨਸਾਨ ਏਰੀਆ 'ਚ ਘੱਟ ਜਾਓ ਅਤੇ ਪਿਕਅਪ ਜਾਂ ਡਰੋਪ ਆਫ ਘੱਟ ਕਰੋ। ਅਤੇ ਖਾਸ ਕਰ ਜਿੱਦਾਂ ਕਿ ਮੈਂ ਕਹਿ ਰਿਹਾ ਕਿ ਮੈਨੂੰ 4 ਯੰਗ ਏਜ ਦੇ ਸੀ, ਨਾ ਪਿਕਅਪ ਕਰੋ, ਅਤੇ ਜਿੱਦਾਂ ਕਿ ਇਸ ਤੋਂ ਚੰਗਾ ਆਪਣੀ ਕੈਂਸਲ ਕਰੋ, ਅਤੇ 1-2 ਹੈਗਾ ਤਾਂ ਪਿਕ ਕਰੋ, ਕਿਉਂਕਿ 1-2 ਹੁੰਦੇ ਤਾਂ ਫਿਰ ਵੀ ਕੁਛ ਹੱਦ ਤੱਕ ਸੇਫ ਹੁੰਦਾ ਗਾ।
ਤੇ ਇੱਕ ਜਿੱਦਾਂ ਸਟਾਰਟਿੰਗ ਜਿਹੜੀ ਆ ਸਾਰੀ ਘਟਨਾ ਦੀ ਹੋਈ ਆ ਜਦੋਂ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਬਾਹਰ ਨਿਕਲ ਜਾਓ, ਹਾਂਜੀ ਇਹ ਵੀ ਜ਼ਰੂਰੀ ਹੈਗਾ ਦੋਸਤੋ ਕਿ ਜਦੋਂ ਤੁਹਾਨੂੰ ਕੋਈ ਕਹਿੰਦਾ ਹੈ ਇਦਾਂ ਤਾਂ ਉਹਨੂੰ ਇੱਕ ਧਮਕੀ ਦੇ ਤੌਰ ਦੇ ਉੱਤੇ ਲਓ, ਉਹਨੂੰ ਬਹੁਤ ਲਾਈਟਲੀ ਨਾ ਲਓ ਕਿ ਇਹ ਐਵੇਂ ਬੋਲ ਰਿਹਾ। ਕੋਈ ਵੀ ਬੰਦਾ ਤੁਹਾਨੂੰ ਵੈਸੇ ਹੀ ਕਹਿ ਰਿਹਾ ਕਿ ਤੂੰ ਆਪਣੀ ਗੱਡੀ 'ਚੋਂ ਬਾਹਰ ਨਿਕਲ ਜਾ, ਇਹਨੂੰ ਇੱਕ ਧਮਕੀ ਦੇ ਤੌਰ ਦੇ ਉੱਤੇ ਲਿਆ ਜਾਵੇ, ਉਸੇ ਵੇਲੇ ਗੱਡੀ ਨੂੰ ਛੱਡ ਦਿੱਤਾ ਜਾਵੇ, ਕਿਉਂਕਿ ਤੁਹਾਡੀ ਜਿਹੜੀ ਗੱਡੀ ਆ ਉਹ ਪੁਲਿਸ ਕੇਸ ਤੋਂ ਬਾਅਦ ਇੰਸ਼ੋਰੈਂਸ ਨੇ ਕਵਰ ਕਰਨੀ ਆ। ਤੁਹਾਡੇ ਜੋ ਵੀ ਤੁਹਾਡਾ ਨੁਕਸਾਨ ਹੁੰਦਾ ਆ ਉਹ ਕੰਪਨੀ ਵੀ ਉਸ ਗੱਲ ਦੇ ਲਈ ਜ਼ਿੰਮੇਵਾਰ ਹੈਗੀ ਆ, ਕਿਉਂਕਿ ਤੁਸੀਂ ਔਨ ਡਿਊਟੀ ਹੈਗੇ ਆ। ਇਹ ਕੁਛ ਹੈਗੇ ਆ ਤੇ ਇਹਦੇ ਬਾਰੇ ਜ਼ਰੂਰ ਜਾਣਕਾਰੀ ਜਿਹੜੀ ਆ ਤੁਸੀਂ ਆਪਣੀ ਕੰਪਨੀ ਤੋਂ ਵੀ ਲੈ ਕੇ ਰੱਖੋ, ਜਿਹੜੀਆਂ ਕੰਡੀਸ਼ਨਸ ਹੈਗੀਆਂ, ਤੇ ਇਹ ਜ਼ਰੂਰੀ ਹੈਗਾ। ਤੇ ਇੰਡਸਟਰੀ ਵੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਅਸੀਂ ਦੁਆ ਵੀ ਕਰਦੇ ਹਾਂ ਕਿ ਤੁਸੀਂ ਛੇਤੀ ਤੋਂ ਛੇਤੀ ਠੀਕ ਹੋਵੋ ਤੇ ਇਹੀ ਸ਼ੇਅਰ ਰਾਈਡ ਜੋ ਵੀ ਤੁਸੀਂ ਕੰਮ ਕਰਦੇ ਆ ਇਹ ਤੁਸੀਂ ਚਲਾਓ ਤੇ ਦਿਲ ਹਾਰਨ ਦੀ ਜ਼ਰੂਰਤ ਨਹੀਂ। ਹਰ ਕਮਿਊਨਿਟੀ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਹੋ ਜਾਂਦੀਆਂ, ਪਰ ਅਸਲ ਵਿੱਚ ਕੀ ਆ ਕਿ ਜੇ ਇਹੋ ਜਿਹੀ ਘਟਨਾ ਵਾਪਰੀ ਆ ਅਸੀਂ ਉਹ ਤੋਂ ਕੁਛ ਨਾ ਕੁਛ ਸਿੱਖੀਏ। ਤੇ ਜ਼ਰੂਰ ਦੋਸਤੋ ਤੁਸੀਂ ਵੀ ਆਪਣੀ ਫੀਡਬੈਕ ਜਿਹੜੀ ਆ ਸਾਨੂੰ ਭੇਜ ਸਕਦੇ ਆ। ਤੁਹਾਨੂੰ ਕੀ ਲੱਗਦਾ ਇਸ ਮਸਲੇ ਦੇ ਉੱਤੇ, ਜਾਂ ਕਿਹੜੀਆਂ ਪ੍ਰੀਕਾਸ਼ਨਸ ਆਪਾਂ ਨੂੰ ਰੱਖਣੀਆਂ ਚਾਹੀਦੀਆਂ ਆ ਖਾਸ ਤੌਰ 'ਤੇ ਰਾਈਡਿੰਗ ਦੇ ਦੌਰਾਨ, ਖਾਸ ਤੌਰ 'ਤੇ ਰਾਤ ਦੇ ਦੌਰਾਨ, ਕਿਉਂਕਿ ਨਾਈਟ ਟਾਈਮ ਆਪਣੇ ਦੋਸਤ ਜਿਹੜੇ ਆ ਜ਼ਿਆਦਾ ਚਲਾਉਂਦੇ ਆ, ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਆ। ਬਹੁਤ ਸਾਰੇ ਸਾਡੇ ਦੋਸਤ ਜਿਹੜੇ ਆ ਬੜੇ ਤਜਰਬੇਕਾਰ ਹੈਗੇ ਆ, ਕਈ ਸਾਲਾਂ ਤੋਂ ਜਾਂ ਦਹਾਕਿਆਂ ਤੋਂ ਅਸੀਂ ਕਹਿ ਸਕਦੇ ਹਾਂ ਕਿ ਉਹ ਚਲਾ ਰਹੇ ਆ ਗੱਡੀ, ਤੇ ਉਹਨਾਂ ਦੇ ਕੀ ਤਜਰਬੇ ਆ ਇਸ ਮਾਮਲੇ ਦੇ ਵਿੱਚ ਜ਼ਰੂਰ ਸਾਂਝੇ ਕਰੋ। ਤੇ ਆਪਾਂ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਹਰਜਿੰਦਰ ਸਿੰਘ ਜੀ ਉਹਨਾਂ ਨੂੰ ਫੇਰ ਸੱਦਾਂਗੇ ਤਾਂ ਇਸ ਕੇਸ ਦੀ ਪੂਰੀ ਆਪਾਂ ਦੇਵਾਂਗੇ ਕਿ ਕੀ ਇਹਦੇ ਰਿਜ਼ਲਟ ਨਿਕਲਿਆ, ਕੀ ਉਹ ਫੜੇ ਗਿਆ, ਕਿਉਂਕਿ ਅਜੇ ਤੱਕ ਉਹ ਫਰਾਰ ਤੇ ਅਜੇ ਤੱਕ ਕੋਈ ਪੁਲਿਸ ਵੱਲੋਂ ਕੋਈ ਇਨਫੋਰਮੇਸ਼ਨ ਹੈ ਨਹੀਂ। ਜਦੋਂ ਤੱਕ ਇਹ ਕੇਸ ਸੋਲਵ ਹੁੰਦਾ ਫਿਰ ਆਪਾਂ ਹਰਜਿੰਦਰ ਸਿੰਘ ਉਹਨਾਂ ਨੂੰ ਸੱਦਾਂਗੇ ਤੇ ਉਦੋਂ ਤੱਕ ਤੁਸੀਂ ਬਿਲਕੁਲ ਠੀਕ ਵੀ ਹੋ ਜਾਓਗੇ ਤੇ ਫਿਰ ਆਪਾਂ ਗੱਲਬਾਤ ਕਰਾਂਗੇ ਦੋਸਤੋ। ਤੇ ਹਰਜਿੰਦਰ ਸਿੰਘ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਦੋਸਤੋ ਇਹ ਇੱਕ ਘਟਨਾ ਸੀ ਜਿਹੜੀ ਕਿ ਬ੍ਰਿਸਬੇਨ ਦੇ ਵਿੱਚ ਵਾਪਰੀ ਆ। ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਆ ਆਪਣੇ ਵਿਚਾਰ, ਤੁਸੀਂ ਫੇਸਬੁੱਕ ਪੇਜ ਦੇ ਉੱਤੇ ਜਾਂ YouTube ਪੇਜ ਦੇ ਉੱਤੇ, ਜਾਂ ਤੁਸੀਂ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਵੀ ਕਮੈਂਟ ਜਿਹੜੇ ਆ ਉਹ ਕਰ ਸਕਦੇ ਆ। ਤੁਹਾਡਾ ਬਹੁਤ ਬਹੁਤ ਧੰਨਵਾਦ।